ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਐਸ ਏ ਦੇ ਨਾਲ, ਪੰਜਾਬੀ ਟੀਵੀ ਯੂਐਸਏ ਦੇ ਨਾਲ। ਤੇ ਇਸ ਵੇਲੇ ਦੀ ਵੱਡੀ ਤੇ ਮੰਦਭਾਗੀ ਖਬਰ ਕੈਨੇਡਾ ਦੀ ਧਰਤੀ ਤੋਂ ਆ ਰਹੀ ਆ। ਕੈਨੇਡਾ ਦੇ ਵਿੱਚ ਜੋ ਖਬਰਾਂ ਵਾਪਰ ਰਹੀਆਂ ਨੇ, ਜੋ ਘਟਨਾਵਾਂ ਵਾਪਰ ਰਹੀਆਂ ਨੇ, ਆਪਾਂ ਸਿਲਸਿਲੇਵਾਰ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਤੁਸੀਂ ਪੰਜਾਬੀ ਡੀ ਐਸ ਏ ਦੇ ਸਾਰੇ ਮੰਚਾਂ ਦੇ ਉੱਤੇ, ਸਾਰੇ ਪਲੇਟਫਾਰਮਸ ਦੇ ਉੱਤੇ ਤੁਸੀਂ ਉਹ ਜਾਣਕਾਰੀਆਂ ਸੁਣਦੇ ਹੀ ਹੋ। ਤੇ ਹੁਣ ਜਿਹੜੀ ਖਬਰ ਆ ਰਹੀ ਆ, ਉਹ ਖਬਰ ਇਸ ਟਾਈਮ ਬਰੈਂਪਟਨ ਤੋਂ ਆ ਰਹੀ ਹੈ। ਬਰੈਂਪਟਨ ਦੇ ਵਿੱਚ ਹੋਇਆ ਕੀ ਆ, ਦੋ ਭਰਾਵਾਂ ਨੂੰ ਜਦੋਂ ਉਹ ਬਾਹਰ ਆਪਣੀ ਕਾਰ ਸਾਫ਼ ਕਰ ਰਹੇ ਸੀਗੇ, ਬਰਫ਼ ਹਟਾ ਰਹੇ ਸੀਗੇ, ਤਾਂ ਉਦੋਂ ਦੋ ਅਣਪਛਾਤਿਆਂ ਨੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ। ਉਹਨਾਂ ਨੂੰ ਆ ਕੇ ਰੁਕਣ ਸਾਰ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਤੇ ਗੋਲੀਆਂ ਚਲਾਉਣ ਦੇ ਦਰਮਿਆਨ ਇੱਕ ਭਰਾ ਜਿਹੜਾ ਭੱਜ ਕੇ ਅੰਦਰ ਵੜ ਜਾਂਦਾ, ਉਹਦੀ ਜਾਨ ਬਚ ਜਾਂਦੀ ਹੈ। ਜਿਹੜਾ ਦੂਜਾ ਬਾਹਰ ਰਹਿ ਜਾਂਦਾ, ਉਹ ਭਰਾ ਜਿਹੜਾ ਉਹ ਮਾਰਿਆ ਜਾਂਦਾ, ਥਾਂ ਹੀ ਉਹਦੀ ਮੌਤ ਹੋ ਜਾਂਦੀ ਹੈ। ਬੜੀ ਮੰਦਭਾਗੀ ਗੱਲ ਆ। ਇਹ ਜਿਹੜੀ ਘਟਨਾ ਵਾਪਰੀ ਆ, ਇਹ ਦੱਸਦੇ ਆ ਕਿ ਬਰੈਂਪਟਨ ਦੇ ਵਿੱਚ ਵਾਪਰੀ ਆ। ਪ੍ਰਿਤਪਾਲ ਸਿੰਘ 22 ਸਾਲ ਆ ਤੇ ਉਹਦਾ ਜਿਹੜਾ ਭਰਾ ਖੁਸ਼ਵੰਤਪਾਲ ਸਿੰਘ, ਇਹ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਸੀਗੇ। ਇੱਥੇ ਇੱਕ ਤੱਥ ਜਿਹੜਾ ਉਹ ਹੋਰ ਵੀ ਜੁੜ ਰਿਹਾ ਕਿ ਜਿਹੜਾ ਇਹ ਕਿਰਾਏ ਦਾ ਮਕਾਨ ਦੇ ਵਿੱਚ ਜਿਹੜੇ ਦੇ ਵਿੱਚ ਰਹਿੰਦੇ ਸੀ, ਉਹਦਾ ਜਿਹੜਾ ਮਕਾਨ ਮਾਲਕ ਆ, ਉਹਨੂੰ ਪਹਿਲਾਂ ਹੀ ਫਰੌਤੀ ਦੇ ਲਈ ਕਾਲਾਂ ਆਈਆਂ ਸੀਗੀਆਂ। ਕੁਝ ਦਿਨ ਪਹਿਲਾਂ ਫਰੌਤੀ ਦੇ ਲਈ ਫੋਨ ਆਇਆ ਸੀਗਾ, ਜਿਸ ਕਰਕੇ ਉਹ ਘਰ ਛੱਡ ਕੇ ਕਿਧਰੇ ਹੋਰ ਚਲਾ ਗਿਆ ਸੀਗਾ। ਲੰਘੇ ਦਿਨਾਂ ਦੇ ਵਿੱਚ ਆਪਾਂ ਇਸ ਖਬਰ ਦੇ ਉੱਤੇ ਵੀ ਚਰਚਾ, ਇਹਨਾਂ ਗੱਲਾਂ ਉੱਤੇ ਵੀ ਚਰਚਾ ਕਰਦੇ ਰਹੇ ਕਿ ਕੈਨੇਡਾ ਦੇ ਵਿੱਚ ਫਰੌਤੀਆਂ ਦਾ ਜਿਹੜਾ ਸਿਲਸਿਲਾ ਹੋਰ ਵੱਧ ਗਿਆ। ਤੇ ਉਸ ਤੋਂ ਬਾਅਦ ਉਹਦਾ ਮਕਾਨ ਛੱਡ ਕੇ ਚਲਾ ਗਿਆ। ਪਰ ਇਹ ਜਦੋਂ ਬਰਫ਼ ਹਟਾ ਰਹੇ ਸੀ, ਹਮਲਾਵਰ ਜਿਨ੍ਹਾਂ ਦੀ ਹਲੇ ਕੋਈ ਪਛਾਣ ਨਹੀਂ ਹੋ ਸਕੀ, ਉਹਨਾਂ ਨੇ ਸੋਚਿਆ ਹੋਣਾ ਕਿ ਸ਼ਾਇਦ ਉਹੀ ਆ, ਤੇ ਉਹਨਾਂ ਨੇ ਇਹਨਾਂ ਤੇ ਗੋਲੀਆਂ ਚਲਾ ਦਿੱਤੀਆਂ। ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਪਹਿਲਾਂ ਵੀ ਵਾਪਰ ਚੁੱਕੀ ਹੈ, ਜਿੱਥੇ ਭੁਲੇਖੇ ਦੇ ਨਾਲ ਪੰਜਾਬੀ ਮੁੰਡੇ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਸੀ, ਇਸੇ ਤਰ੍ਹਾਂ ਗੋਲੀਆਂ ਮਾਰ ਕੇ। ਖੈਰ, ਇਹਨਾਂ ਦਾ ਜਿਹੜਾ ਪੰਜਾਬ ਦੇ ਵਿੱਚ ਪਿੰਡ ਆ ਉਹ ਨੌਸ਼ਹਿਰਾ ਪੰਨੂ ਆ, ਤੇ ਉੱਥੋਂ ਦੇ ਸਰਬਜੀਤ ਸਿੰਘ ਆ ਜਿਹੜੇ ਇਹਨਾਂ ਦੇ ਪਿਤਾ ਜੀ ਦਾ ਨਾਮ ਹੈ। ਉਹ ਦੱਸਦੇ ਨੇ ਕਿ ਉਹਨਾਂ ਦੇ ਜਿਹੜੇ ਦੋ ਪੁੱਤਰ ਆ ਕੈਨੇਡਾ ਰਹਿੰਦੇ ਸੀਗੇ, ਤੇ ਅਣਪਛਾਤਿਆਂ ਨੇ ਉਹਨਾਂ ਨੂੰ ਗੋਲੀਆਂ ਚਲਾਈਆਂ, ਉਹਨਾਂ ਤੇ ਤਾਬੜਤੋੜ। ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਹਦਾ ਨਾਮ ਦੱਸਿਆ ਜਾ ਰਿਹਾ ਕਿ ਪ੍ਰਿਤਪਾਲ ਸਿੰਘ ਆ। ਤੇ ਉਸ ਤੋਂ ਬਾਅਦ ਉਹਦਾ ਜਿਹੜਾ ਵੱਡਾ ਪੁੱਤਰ ਆ ਖੁਸ਼ਵੰਤਪਾਲ ਸਿੰਘ, ਉਹ ਜਿਹੜਾ ਗੰਭੀਰ ਜ਼ਖਮੀ ਹੈ। ਉਹਨੂੰ ਹਸਪਤਾਲ ਦੇ ਵਿੱਚ ਜਿਹੜਾ ਦਾਖਲਾ ਉਹ ਕਰਵਾਇਆ ਗਿਆ। ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਸੀਗੇ, ਤੇ ਜਦੋਂ ਉਹ ਘਰ ਦੇ ਬਾਹਰ ਆਪਣੀ ਕਾਰ ਤੋਂ ਬਰਫ਼ ਹਟਾ ਰਹੇ ਸਨ ਕਿ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ। ਪ੍ਰਿਤਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਖੁਸ਼ਵੰਤਪਾਲ ਸਿੰਘ ਗੰਭੀਰ ਜ਼ਖਮੀ ਦੱਸਿਆ ਗਿਆ, ਜਿਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸਰਬਜੀਤ ਸਿੰਘ ਨੇ ਦੱਸਿਆ ਵੀ ਘਰ ਦੇ ਮਾਲਕ ਨੂੰ ਕੁਝ ਦਿਨ ਪਹਿਲਾਂ ਹੀ ਫਰੌਤੀ ਦੇ ਲਈ ਫੋਨ ਆਇਆ ਸੀਗਾ, ਜਿਸ ਕਰਕੇ ਉਹ ਘਰ ਛੱਡ ਕੇ ਕਿਧਰੇ ਹੋਰ ਚਲਾ ਗਿਆ। ਸੋ ਕੈਨੇਡਾ ਦੇ ਵਿੱਚ ਜਿਹੜਾ ਵੱਧ ਰਿਹਾ ਕ੍ਰਾਈਮ ਹੈ, ਇਹ ਬਹੁਤ ਆਪਣੇ ਲੋਕਾਂ ਦੀਆਂ ਹੁਣ ਜਾਨਾਂ ਲੈ ਰਿਹਾ। ਤੇ ਰੀਅਲ ਸਟੇਟ ਦੇ ਨਾਲ ਜੁੜੇ ਕੁਝ ਬੰਦੇ, ਰੀਅਲ ਸਟੇਟ ਦਾ ਕਾਰੋਬਾਰ ਕਰਦੇ ਕੁਝ ਬੰਦਿਆਂ ਨੂੰ ਵੀ ਫਰੌਤੀਆਂ ਦੇ ਲਈ ਧਮਕੀਆਂ ਜਾਂ ਕਾਲਾਂ ਜਿਹੜੀਆਂ ਨੇ ਉਹ ਆਉਂਦੀਆਂ ਰਹਿੰਦੀਆਂ ਨੇ। ਪਰ ਇਹਨਾਂ ਦੋਨਾਂ ਭਰਾਵਾਂ ਦੇ ਸਕੇ ਭਰਾ ਦੱਸੇ ਗਏ ਨੇ। ਇਹਨਾਂ ਦੇ ਵਿੱਚੋਂ ਛੋਟਾ ਜਿਹੜਾ ਪ੍ਰਿਤਪਾਲ ਸਿੰਘ ਆ, 22 ਸਾਲ ਜਿਹਦੀ ਉਮਰ ਆ, ਉਹਦੀ ਮੌਤ ਹੋ ਗਈ ਆ। ਖੁਸ਼ਵੰਤਪਾਲ ਸਿੰਘ ਜਿਹੜਾ ਕਿ ਗੰਭੀਰ ਜ਼ਖਮੀ ਆ, ਉਹ ਹਸਪਤਾਲ ਦੇ ਵਿੱਚ ਜੇਰੇ ਇਲਾਜ ਆ। ਮਾਪਿਆਂ ਦੇ ਉੱਤੇ ਕਹਿਰ ਟੁੱਟ ਗਿਆ। ਆਨੰਦਪੁਰ ਨੇੜਲੇ ਨੌਸ਼ਹਿਰਾ ਪੰਨੂਆਂ ਦਾ ਕਿਸਾਨ ਆ ਸਰਬਜੀਤ ਸਿੰਘ। ਉਹਨੇ ਦੋ ਪੁੱਤਰ ਆਪਣੇ ਪਤਾ ਨਹੀਂ ਕਿਹੜੇ ਵਕਤਾਂ ਦੇ ਨਾਲ ਕਿਵੇਂ ਪੈਸਾ ਜੋੜ ਕੇ, ਕਿਹੜੀਆਂ ਉਮੀਦਾਂ ਦੇ ਨਾਲ, ਚਾਵਾਂ ਦੇ ਨਾਲ ਵਿਦੇਸ਼ ਦੀ ਧਰਤੀ ਦੇ ਉੱਤੇ ਭੇਜੇ ਸਨ, ਤਾਂ ਜੋ ਉਹਦੀ ਰਹਿੰਦੀ ਜਿਹੜੀ ਜ਼ਿੰਦਗੀ ਆ, ਬਾਕੀ ਜਿਹੜੀ ਬਚੀ ਜ਼ਿੰਦਗੀ ਆ, ਉਹ ਆਪਣੀ ਖੁਸ਼ਹਾਲੀ ਦੇ ਨਾਲ ਤੇ ਚੰਗੇ ਤਰੀਕੇ ਦੇ ਨਾਲ ਬਤੀਤ ਕਰ ਸਕੇ। ਪਰ ਇਹ ਅਣਹੋਣੀ ਵਾਪਰ ਗਈ। ਅਣਪਛਾਤਿਆਂ ਨੇ ਇਹਨਾਂ ਦੋਵਾਂ ਭਰਾਵਾਂ ਦੇ ਉੱਤੇ ਗੋਲੀਆਂ ਉਦੋਂ ਚਲਾਈਆਂ ਜਦੋਂ ਇਹ ਕਾਰ ਤੋਂ ਬਰਫ਼ ਹਟਾ ਰਹੇ ਸੀਗੇ, ਤੇ ਚਲਾਉਣ ਤੋਂ ਬਾਅਦ ਉਹ ਫਰਾਰ ਹੋ ਗਏ। ਜਿਹੜਾ ਛੋਟਾ ਭਰਾ, ਉਹਦੀ ਥਾਂ ਮੌਤ ਹੋ ਗਈ, 22 ਸਾਲ ਉਹਦੀ ਉਮਰ ਹੈ। ਜਿਹੜਾ ਵੱਡਾ ਭਰਾ ਖੁਸ਼ਵੰਤਪਾਲ ਸਿੰਘ, ਉਹ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਸੋ ਇਸ ਵੇਲੇ ਕੈਨੇਡਾ ਦੇ ਵਿੱਚ ਹੋਰ ਵੀ ਬਥੇਰੀਆਂ ਵਾਰਦਾਤਾਂ ਜਿਹੜੀਆਂ ਨੇ ਵਾਪਰ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਜਾਂ ਤਾਂ ਸ਼ਮੂਲੀਅਤ ਤੇ ਜਾਂ ਫਿਰ ਉਹ ਪੀੜਤ ਵਜੋਂ ਉਹਨਾਂ ਘਟਨਾਵਾਂ ਦੇ ਵਿੱਚ ਆਪਣੇ ਸਾਹਮਣੇ ਆਉਂਦੇ ਨੇ। ਸੋ ਇਹ ਬੜੀ ਮੰਦਭਾਗੀ ਖਬਰ ਕੈਨੇਡਾ ਦੇ ਬਰੈਂਪਟਨ ਤੋਂ ਆਈ ਆ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੁਸੀਂ ਪੰਜਾਬੀ ਟੀਵੀ ਯੂਐਸਏ ਦੇ ਨਾਲ ਵੀ ਜੁੜੇ ਰਹੋ। ਸੋ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਬਹੁਤ ਬਹੁਤ